मिनश्शैतानिर्रजीम बिस्मिल्लाहिर्रहमानिर्रहीम। जी आयां नूं पंजाबी तबसरे च सारे भैणां भरावां नूं खुश आमदीद कहंदे आं। ते फखर भाई जी तुहानूं सर, कोई सवाल जवाब पुछने ने, की हाल चाल ने? अल्हम्दुलिल्लाह। फखर भाई, लास्ट असीं प्रोग्राम कीता तुसीं एक्सप्लेन कीता जादू दे बारे च। जी अज मेरा तुहाडे नाल सवाल है कि नज़र की चीज़ है, इस तों बच्चा किस जा सकदा है, इहदा इलाज की है? साडी जी अस्सलामु अलैकुम। वालेकुम सलाम। सर, नज़रबद ਜਿਹੜੀ ਹੈ ਸਾਰਿਆਂ ਤੋਂ ਬੁਰੀ ਹੈ, ठीक। ਜਾਦੂ ਨਾਲੋਂ ਵੀ ਜ਼ਿਆਦਾ ਬੁਰੀ ਹੈ। ਔਰ ਸਾਡੇ ਤਕਰੀਬਨ ਬੰਦੇ ਐਸੇ ਨੇ ਜਿਨ੍ਹਾਂ ਨੂੰ ਨਜ਼ਰ ਲੱਗੀ ਹੁੰਦੀ ਹੈ ਔਰ ਉਹ ਜਾਹਿਲ ਪੀਰਾਂ ਕੋਲ ਜਾਂਦੇ ਨੇ ਤੇ ਉਹ ਕਹਿੰਦੇ ਨੇ ਤੁਹਾਡੇ 'ਤੇ ਜਾਦੂ ਹੈ, ਔਰ ਇਹ ਜਾਦੂ ਨਾਲ ਬੁਰੀ ਹੁੰਦੀ ਹੈ। ਇਹ ਨਜ਼ਰੇ ਬਦ ਹੈ। ਹੁਣ ਇਹਦਾ ਹੱਲ ਕੀ ਹੈ, ਇਹਦੇ ਬਾਰੇ ਵਿੱਚ ਸੂਰਤ ਵੀ ਹੈ, ਉਹ ਵੀ ਅਸੀਂ ਵਿੱਚ ਲਾ ਦਿਆਂਗੇ, ਉਹ ਪੌਜ਼ ਕਰਕੇ ਪੜ੍ਹ ਲਓ। ਦੂਸਰੇ ਨੰਬਰ 'ਤੇ ਸਦਕਾ ਦਿਓ, ਉਹਦੇ ਨਾਲ ਵੀ ਟਲਦੀਆਂ ਨੇ ਬਲਾਵਾਂ। ਤੇ ਕੋਸ਼ਿਸ਼ ਕਰੋ ਕਿ ਜਿਹੜੇ ਬਾਹਰੋਂ ਕਿਸੇ ਦੀ ਨਹੀਂ ਲੱਗਦੀ, ਬੇਸਿਕ ਜਿਹੜੀ ਹੈ ਨਾ, जी जी। ਬਾਹਰੋਂ ਕਿਸੇ ਦੀ ਨਹੀਂ ਲੱਗਦੀ, ਨਜ਼ਰ ਲੱਗਦੀ ਹੈ ਆਪਣਿਆਂ ਦੀ। ਉਹ ਤੁਹਾਨੂੰ ਪਤਾ ਹੀ ਹੁੰਦਾ ਕਿਹਦੀ ਲੱਗੀ ਹੈ। ਉਹ ਤੁਹਾਨੂੰ ਸੂਰਤ ਦੱਸੀ, ਉਹ ਪੜ੍ਹ ਲਓ। ਉਸ ਤੋਂ ਬਾਅਦ ਅੱਗੇ ਸਾਡੇ ਜਿਹੜੇ ਵਡੇਰੇ ਨੇ ਉਹ ਕਹਿੰਦੇ ਸੀ ਜਿਹੜੇ ਬੰਦੇ ਦੀ ਨਜ਼ਰ ਲੱਗੀ ਉਹਦੇ ਪੈਰ ਦੀ ਮਿੱਟੀ ਲੈ ਕੇ ਸਾੜੋ, ਮਰਚਾ ਵਾਲ ਕੇ ਸਾੜਦੇ ਸੀ। ਟੁੱਟ ਕੇ ਹੈ ਨਾ, ਤੇ ਉਹ ਵੀ ਹੈ। ਜੇ ਤੁਹਾਨੂੰ ਪਤਾ ਹੋਏ ਕਿ ਕਿਹਦੀ ਲੱਗੀ ਹੈ ਤੁਸੀਂ ਉਹ ਵੀ ਕਰ ਸਕਦੇ ਹੋ। ਬਾਕੀ ਇਹਦੇ ਤੋਂ ਬਚਣ ਵਾਲੀ ਗੱਲ ਕੋਈ ਨਹੀਂ। ਨਾ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੁਣ ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗੀ ਕਿਹਦੀ ਹੈ, ਉਹਦਾ ਫਿਰ ਇਹੀ ਹੱਲ ਹੈ ਕਿ ਤੁਸੀਂ ਸਦਕਾ ਦਿਓ ਔਰ ਸੂਰਤ ਹੈ ਜਿਹੜੀ ਉਹ ਪੜ੍ਹੋ ਤੇ ਅੱਲਾ ਨੂੰ ਯਾਦ ਕਰੋ। जी ਜਿਹੜਾ ਜਾਦੂ ਟੋਣੇ ਵਾਲਿਆਂ ਕੋਲ ਜਾਣਾ ਉਹ ਤੁਸੀਂ ਆਪਣਾ ਨੁਕਸਾਨ ਕਰਨਾ। ਜਦੋਂ ਤੁਹਾਨੂੰ ਨਜ਼ਰ ਲੱਗੀ ਹੈ ਤੁਸੀਂ ਸਦਕਾ ਦਿੰਦੇ ਹੋ ਤਾਂ ਤੁਹਾਨੂੰ ਫਰਕ ਮਹਿਸੂਸ ਹੋਏਗਾ। ਜੇ ਤਾਂ ਫਰਕ ਪੈਂਦਾ ਹੈ ਤਾਂ ਫਿਰ ਤੁਹਾਨੂੰ ਅੰਦਾਜ਼ਾ ਹੋਣਾ ਚਾਹੀਦਾ ਵੀ ਨਜ਼ਰ ਲੱਗੀ ਹੈ। ਬਾਕੀ ਇਹ ਹੈ ਬਹੁਤ ਬੁਰੀ ਹੈ, ਬੰਦਾ ਮਰ ਵੀ ਜਾਂਦਾ ਨਜ਼ਰ ਨਾਲ, जी बिल्कुल। ਇਤਨੀ ਇਹ ਬੁਰੀ ਹੈ। ਇਹਦੇ ਮਿਸਾਲਾਂ ਵੀ ਬੜੀਆਂ ਨੇ ਜਿਹੜੀਆਂ ਕੁਝ ਹਕੀਕਤ ਤੇ ਵੀ ਹੈ ਨੇ ਗੱਲਾਂ कि नजर लगे तो बंदा मर जाता। बिल्कुल। मेरे ख्याल हदीस का मफहूम भी है कि नबी पाक सल्लल्लाहु अलैहि वसल्लम ने फरमाया सी कि एक वक्त आएगा कि कब्रिस्तान दे विच ज़्यादातर बंदे वो आएंगे जिन्होंने नज़र लगी होगी, नज़र बद नाली नहीं कि वो कहते हैं जानवर नूं हंडिया और इंसान नूं कब्र तक पहुंचा दी, इतनी बुरी चीज़ है। बिल्कुल है नहीं है। तो तुसी दस रहे सो एक बंदे दा जे वो जेलम दा इत्थे बंदा कुवैत तो आया जी जी ते इत्थे मिलिया, ਉਹਦੇ ਨਾਲ ਤਲਕ ਨਿਕਲਿਆ ਥੋੜਾ ਜਿਹਾ, ਅਸੀਂ ਇਕੱਠੇ ਕੰਮ ਵੀ ਕਰਦੇ ਸੀ ठीक ਤੇ ਉਹ ਗੱਲਾਂ ਬੜੀਆਂ ਕਰਦਾ ਸੀ ਤੇ ਉਹਨੂੰ ਸ਼ੌਕ ਸੀ ਢੱਗੇ ਭਜਾਉਣ ਦਾ। ठीक ਤੇ ਉਹਦੇ ਨਾਲ ਇੱਕ ਦਿਨ ਗੱਲ ਹੋ ਰਹੀ ਸੀ ਨਜ਼ਰ ਦੀ, ਤੇ ਉਹ ਦੱਸਦਾ ਕਹਿੰਦਾ ਸਾਡੇ ਉੱਥੇ ਬੰਦਾ ਸੀ, ਉਹ ਜਿਹਦੇ ਵੱਲ ਭੈੜੀ ਨਜ਼ਰ ਨਾਲ ਵੇਖਦਾ ਸੀ ਨਾ ਉਹ ਚੀਜ਼ ਖਤਮ ਹੋ ਜਾਂਦੀ ਸੀ। ਜੇ ਕੋਈ ਇਨਸਾਨ ਹੈ ਜਾਨਵਰ ਹੈ ਉਹ ਮਰ ਵੀ ਜਾਂਦਾ। ਤੇ ਕਹਿੰਦਾ ਵੀ ਸਾਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਢੱਗਾ ਭਜਾਣਾ ਤੇ ਨਾ ਭਜਾਈਓ। ਉਹ ਬੰਦਾ ਬੈਠਿਆ, ਉਹਦੀ ਨਜ਼ਰ ਲੱਗਣੀ ਤੇ ਢੱਗਾ ਮਰ ਜਾਣਾ। ਤੇ ਕਹਿੰਦਾ ਸਾਡਾ ਇੱਕ ਜਵਾਨ ਸੀ, ਉਹਨੇ ਆਖਿਆ ਜੇ ਢੱਗਾ ਮਰ ਗਿਆ ਤਾਂ ਬਚਣੇ ਵੀ ਨਹੀਂ ਲਗਾ। ਕਹਿੰਦਾ ਉਹੀ ਗੱਲ ਹੋਈ ਵੀ ਢੱਗਾ ਆਂਦਾ 2 ਫੇਰੇ ਆਇਆ ਤੇ ਢੱਗਾ ਟਹਿ ਪਿਆ। ਤੇ ਕਹਿੰਦਾ ਫਿਰ ਉਹ ਸਾਡਾ ਮੁੰਡਾ ਵੀ ਪਾਗਲ ਜਿਹਾ, ਉਹਨੂੰ ਮਾਰ ਛੜਿਆ। ਉਹ ਕੀਤਾ ਤਾਂ ਉਹਨੇ ਚੰਗਾ ਨਾ, ਇਹਦੇ ਬੰਦੇ ਦਾ ਜੀਣ ਦਾ ਕਿਹੜਾ ਮਕਸਦ ਹੈ ਜਿਹੜਾ ਕਿਸੇ ਦੀ ਚੀਜ਼ ਅੱਛੀ ਵੇਖ ਕੇ ਤੇ ਇੰਨਾ ਹਸਦ, ਕਿਹੜਾ ਹਸਦ ਹੈ? नहीं जी, अल्लाह माफी इंसान जाने नहीं। तुसी उन्होंने इतना कह सकते कि यार वेख सही लेकिन प्यार ना इन्ना कह दो माशाअल्लाह लाहौल माशाअल्लाह ही तो नहीं ना कहते, इन्ना जे कह दो तो कुछ भी फर्क नहीं पैंदा। माशाअल्लाह ही तो नहीं ना कहते जी। ते नजर है ਜਿਹੜੀ ਇਹ ਬਹੁਤ ਬੁਰੀ ਚੀਜ਼ ਹੈ, ਇਹਦੇ ਤੋਂ ਬਚਣਾ ਚਾਹੀਦਾ। बिल्कुल। ਹੋਰ ਕੋਈ ਤੁਹਾਡਾ ਸਵਾਲ ਹੋ? बस मेरे ख्याल से यही सी, बाकी उधर ऐड हो जाएगा ये। ਪੁੱਛ ਲਓ ਨਾ, ਇੱਥੇ ਨਹੀਂ ਗੋਰਿਆਂ ਤੋਂ ਉਹਦੇ ਬਾਰੇ ਗੱਲ ਨਹੀਂ।
ਕੁਛ ਨਹੀਂ। ਤੇ ਇੱਥੇ ਵੀ ਇਹ ਸਿਸਟਮ ਅਮਰੀਕਾ ਦੇ ਵਿੱਚ ਵੀ ਚੱਲਦਾ ਹੈ, ਜਿਹੜੇ ਲੋਕਾਂ ਨੂੰ ਲੱਗਦੇ ਰਹਿੰਦਾ ਨਜ਼ਰ ਜਾਂ ਇੱਥੇ ਘੱਟ ਹੈ ਜਾਂ ਸਾਨੂੰ ਪਤਾ ਹੀ ਨਹੀਂ ਹੈ ਵੀ ਕਿਹਦੇ ਨਾਲ ਕੀ ਹੋ ਰਿਹਾ? ਮਤਲਬ ਇੱਥੇ ਆਮ ਬੰਦੇ ਵੀ ਕਹਿ ਲਓ ਜਾਂ ਉੱਤੇ ਹਾਈ ਲੈਵਲ ਦੇ ਕਹਿ ਲਓ। ਨਹੀਂ, ਮੈਂ ਇੱਥੇ ਬੜਿਆਂ ਬੰਦਿਆਂ ਕੋਲ ਸੁਣਿਆ ਜਿਹੜੇ ਪਾਕਿਸਤਾਨੀ ਨੇ ਸਾਡੇ, ਜੀ ਜੀ ਜੀ, ਉਹਨਾਂ ਕੋਲ ਮੈਂ ਬੜਿਆਂ ਕੋਲ ਸੁਣਿਆ ਵੀ ਇੱਥੇ ਜਿਹੜੇ ਬੰਦੇ ਨੇ ਉਹਨਾਂ ਦਾ ਜਾਦੂ ਨਹੀਂ ਹੁੰਦਾ ਜਾਂ ਉਹਨਾਂ ਨੂੰ ਨਜ਼ਰ ਨਹੀਂ ਲੱਗਦੀ, ਸਿਰਫ ਸਾਨੂੰ ਹੀ ਲੱਗਦੀ ਹੈ, ਉਹਨਾਂ ਨੂੰ ਵੀ ਲੱਗਦੀ ਹੈ। ਲੇਕਿਨ ਮਸਲਾ ਕੀ ਹੈ, ਹੁਣ ਅਸੀਂ ਕਿਸੇ ਦੇ ਨਾਲ ਤੇ ਨਹੀਂ ਆ। ਬਿਲਕੁਲ। ਮੈਂ ਬਲਕਿ ਅੱਜ ਹੀ ਵੀਡੀਓ ਵੇਖ ਰਿਹਾ ਇੱਥੇ ਅਮਰੀਕਾ ਦੀ, ਤੇ ਉਹ ਜਿਹੜਾ ਉਹ ਬੰਦੇ ਸੁੱਤੇ ਚੁਕੀਨੇ ਨੇ ਭੈਣ, ਵੀਡੀਓ ਰਿਕਾਰਡਿੰਗ ਆਈ ਹੈ। ਇਹ ਚੀਜ਼ਾਂ ਤੇ ਹਰ ਜਗ੍ਹਾ ਤੇ ਨੇ। ਹੁਣ ਇਹ ਆਖਣਾ ਜੀ ਇੱਥੇ ਹੁਣ ਸਾਡੇ ਨਾਲ ਹਮਸਾਏ ਨੇ, ਜੀ ਜੀ, ਸਾਨੂੰ ਕੀ ਪਤਾ ਉਹਨਾਂ ਨੂੰ ਕੀ ਮਸਲਾ। ਬਿਲਕੁਲ। ਇੱਥੇ ਤੇ ਹਰ ਬੰਦੇ ਨੇ ਆਪਣੇ ਕੰਮ ਤੇ ਜਾਣਾ, ਆਪਣਾ ਕੰਮ ਕਰਨਾ, ਘਰ ਆ ਜਾਣਾ, ਕਿਸੇ ਨਾਲ ਕੋਈ ਬੋਲਚਾਲ ਹੀ ਕੋਈ ਨਹੀਂ। ਬਿਲਕੁਲ। ਤੇ ਕਿਸੇ ਨੂੰ ਕੀ ਪਤਾ ਕਿ ਉਹਦਾ ਕੋਈ ਨਜ਼ਰ ਹੈ, ਜਾਦੂ ਹੈ, ਨਹੀਂ ਹੈ। ਬਲਕਿ ਤੁਸੀਂ ਵੇਖਿਆ ਹੋਏਗਾ ਕਿ ਇੱਥੇ ਉਹ ਬੈਠੇ ਹੁੰਦੇ ਨੇ, ਉਹ ਦੁਕਾਨਾਂ ਹੈ ਨੇ ਇੱਥੇ ਵੀ। ਜੀ ਜੀ, ਇੱਥੇ ਜਗ੍ਹਾ ਜਗ੍ਹਾ ਬਣੀ ਨੇ ਸਾਈਕੇ ਗਾਲਬਾਨ ਜਾਂ ਜਿਹੜੇ ਹੁੰਦੇ ਨੇ, ਉਹਨਾਂ ਦੀ ਗੱਲ ਕਰ ਰਹੀ ਜਾਂ ਕਿਸੇ ਹੋਰ ਦੀ? ਉਹ ਕਾਰਡ ਵੀ ਲੈ ਕੇ ਬੈਠੇ ਹੁੰਦੇ ਸਾਰਾ ਕੁਝ ਜੀ। ਮੈਂ ਇੱਥੇ ਸਵਾਰੀ ਚੁੱਕੀ, ਠੀਕ, 3rd ਐਵਨਿਊ ਤੋਂ 85 ਸਟਰੀਟ ਦੇ ਅੱਗੇ ਪਿੱਛੋਂ ਬਰੁਕਲਿਨ ਤੋਂ ਬੈਰੇਜ। ਉਹ ਨਿਕਲੀ ਨਾ, ਤੇ ਮੈਂ ਉਹਨੂੰ ਪੁੱਛਿਆ ਕੀ ਕਰਨੀ? ਕਹਿੰਦੀ ਮੈਂ ਕਾਰਡ ਵੀ ਵੇਖਣੀ ਆ, ਮੈਂ ਬਲੈਕ ਮੈਜਿਕ ਦਾ ਵੀ ਵੇਖਣੀ ਆ, ਮੈਂ ਇਹ ਵੀ ਕਰਨੀ ਆ, ਮੈਂ ਉਹ ਵੀ ਕਰਨੀ ਆ। ਮੈਂ ਤਾਂ ਪੈਸੇ ਕਿੰਨੇ ਚਾਰਜ ਕਰਨੀ ਆ? $50 ਸਿਰਫ ਵੇਖਣ ਦੇ, ਕਿ ਤੂੰ ਕਾਰਡ ਵਿਖਾਣਾ ਤੇ $50। ਬਟ ਸਰ ਤੁਸੀਂ 50 ਨਹੀਂ ਤਰੀਕੇ ਨਾਲ ਚੈੱਕ ਕਰਾਣਾ ਇੱਕ ਐਡਸ ਔਨ। ਨਹੀਂ, ਮੇਰਾ ਗੱਲ ਕਰਨ ਦਾ ਮਕਸਦ ਹੈ ਕਿ ਉਹ ਦੁਕਾਨ ਲਾ ਕੇ ਬੈਠੀ ਹੈ, ਉਹਦਾ ਰੈਂਟ ਪੇ ਕਰ ਰਹੀ ਹੈ। ਬਿਲਕੁਲ। ਤੇ ਬੰਦੇ ਉਹਦੇ ਕੋਲ ਆਮਦੇ ਨੇ, ਤੋਂ ਬੈਠੀ ਹੈ। ਤੇ ਗੋਰੇ ਕਾਲੇ ਠੀਕ ਠਾਕ ਹੋਣਾ ਹੈ। ਜੀ ਜੀ, ਬਿਲਕੁਲ। ਇਹਨਾਂ ਲੋਕਾਂ ਦੇ ਵੀ ਹੁੰਦਾ, ਸਾਰਾ ਕੁਝ ਹੁੰਦਾ। ਸਿਰਫ ਹੁਣ ਤੁਸੀਂ ਵੇਖੋ ਨਾ, ਇੱਕ ਬੰਦਾ ਪਾਕਿਸਤਾਨੀ ਹੈ, ਪਾਕਿਸਤਾਨ ਦੇ ਵਿੱਚ, ਤੇ ਉਹ ਹੈ ਹੀ ਕਰੋੜਾਂ ਅਰਬਾਂ ਪਤੀ ਹੈ, ਤੇ ਛੋਟੇ ਮੋਟੇ ਲਾਸ ਨੂੰ ਤਾਂ ਉਹਨੇ ਮਹਿਸੂਸ ਹੀ ਨਹੀਂ ਕਰਨਾ। ਸਹੀ ਗੱਲ ਹੈ, ਆਫ ਕੋਰਸ। ਉਹਨੂੰ 2-4 ਲੱਖ 10 ਲੱਖ ਦਾ ਮਹਿਸੂਸ ਹੀ ਨਹੀਂ ਹੋਣਾ ਲਾਸ। ਹੁਣ ਜਿਹੜਾ ਗਰੀਬ ਹੈ, ਜੇ 10 ਲੱਖ ਦਾ ਉਹਦਾ ਨੁਕਸਾਨ ਹੋ ਜਾਏ, ਉਹ ਤਾਂ ਮਰ ਗਿਆ। 10 ਲੱਖ 10 ਰੁਪਏ ਦਾ ਵੀ ਹੋ ਜਾਏ ਤਾਂ ਨੀਂਦਰ ਨਹੀਂ ਆਉਂਦੀ ਰਾਤ ਨੂੰ। ਮੈਂ ਗੱਲ ਕਰ ਰਿਹਾ, ਉਹ ਤਾਂ ਮਰ ਗਿਆ ਨਾ, ਖਤਮ ਹੋ ਗਿਆ। ਹੁਣ ਜਿਹੜਾ ਬੰਦਾ ਕਰੋੜਾਂ ਪਤੀ, ਉਹਨੂੰ 10 ਲੱਖ ਦਾ ਮਹਿਸੂਸ ਹੀ ਨਹੀਂ ਹੋਣਾ ਜੀ। ਉਹ ਹਿਸਾਬ ਇੱਥੇ ਕਿ ਸਾਨੂੰ ਪਤਾ ਨਹੀਂ ਹੈ ਸਾਰਾ ਕੁਝ। ਅਸੀਂ ਇੱਥੇ ਬਲਕਿ ਰਹਿੰਦੇ ਰਹੇ ਹਾਂ ਜੀ, ਬਿਲਕੁਲ। 75 ਸਟਰੀਟ ਤੇ ਸਾਡਾ ਨੇਬਰ ਹੈ ਜਿਹੜਾ, ਉਹ ਘਰ ਉੱਥੇ ਮੁੰਡਾ ਮੇਰੇ ਆਉਣ ਤੋਂ ਪਹਿਲਾਂ ਦੱਸਦੇ ਨੇ ਕਿ ਉਹ ਜਾਦੂ ਕਰਦਾ ਸੀ। ਅਸਤਗਫਿਰullah। ਗੋਰਾ ਪੈਣਾ ਸੀ ਇੱਥੇ। ਅੱਛਾ, ਜਿਹੜਾ ਸਾਡਾ ਮਾਲਕ ਮਕਾਨ ਹੈ, ਉਹ ਚਾਈਨੀਜ਼ ਮਾਈ। ਠੀਕ ਹੈ। ਉਹ ਆਪਸ ਚ ਲੜ ਪਏ। ਉਹ ਗੋਰੇ ਨੇ ਉਹਨੂੰ ਕਿਹਾ ਮੈਂ ਤੁਹਾਨੂੰ ਸਬਕ ਸਿਖਾਵਾਂਗਾ। ਉਹਦੇ ਜਣੇ ਦਾ ਐਕਸੀਡੈਂਟ ਹੋਇਆ, ਉਹਦੀ ਲੱਤ ਭੱਜ ਗਈ। ਉਹ ਮੇਰੇ ਅੱਲਾ ਜੀ। ਉਹਨੂੰ ਅਈਏ ਤੱਕ ਉਹ ਠੀਕ ਨਹੀਂ ਹੋਇਆ, ਤੇ ਆਪੂ ਵੀ ਉਹ ਗੋਰਾ ਮਰ ਗਿਆ ਉੱਥੇ। ਉਹਦਾ ਬਾਅਦ ਚ ਅੰਦਰ ਹੀ ਬੇਸਮੈਂਟ ਵਿੱਚ ਹੀ ਕਿਤੇ ਮਰ ਗਿਆ। ਅਸਤਗਫਿਰullah। ਤੇ ਉਹ ਜਿਹੜੀ ਚੀਜ਼ਾਂ ਨੇ, ਉਹ ਤੁਹਾਨੂੰ ਡੈਫੀਨੇਟਲੀ ਹੈ ਨੇ, ਇੱਥੇ ਵੀ ਹੈ ਨੇ। ਅਸੀਂ ਉੱਥੇ ਚੁੱਪ ਕਰਕੇ ਸਿੰਪਲ ਜਿਹਾ ਕਹਿ ਸਕਦੇ, ਗੋਰਿਆਂ ਕਾਲਿਆਂ ਨੂੰ ਕਿਉਂ ਨਹੀਂ ਹੁੰਦਾ, ਇਹ ਬਾਹਰ ਦਿਆਂ ਨੂੰ ਕਿਉਂ ਨਹੀਂ ਹੁੰਦਾ? ਸਾਰਿਆਂ ਨੂੰ ਆਉਂਦਾ। ਜਾਦੂ ਆਇਆ ਕਿੱਥੋਂ? ਇਸਲਾਮ ਤੋਂ ਪਹਿਲੇ ਵੀ ਜਾਦੂ ਤੇ ਆਇਆ ਸੀ। ਬਹੁਤ ਸਾਰੇ ਕਦੀਮਤ ਚਲੀ ਆ ਰਹੇ ਹੈ। ਬਿਲਕੁਲ। ਈਸਾਈਆਂ ਵਿੱਚ ਵੀ ਆਇਆ ਸੀ ਜੀ, ਉਹ ਤਾਂ ਬਹੁਤ ਪੁਰਾਣਾ ਵਿੱਚ ਵੀ ਉਸ ਤੋਂ ਪਹਿਲਾਂ ਬਹੁਤ ਪੁਰਾਣਾ ਚੱਲ ਰਿਹਾ ਹੈ। ਇਹ ਹਰ ਜਗ੍ਹਾ ਤੇ ਆਇਆ ਜੀ। ਇਹ ਕਹਿਣਾ ਕਿ ਜੀ ਉਹਨਾਂ ਨੂੰ ਨਹੀਂ ਹੁੰਦਾ ਤੇ ਸਾਨੂੰ ਹੁੰਦਾ, ਅਸੀਂ ਜਿਹੜਾ ਜ਼ਰਾ ਅਸੀਂ ਮਾੜੇ ਆ ਤੇ ਅਸੀਂ ਇਲਾਜ ਵਾਲੇ ਪਾਸੇ ਨਹੀਂ ਜਾਂਦੇ। ਸਾਨੂੰ ਇਹ ਸਸਤੇ ਲੱਗਦੇ ਨੇ, ਅਸੀਂ ਇੱਧਰ ਤੁਰ ਪਾਉਂਦੇ ਹਾਂ, ਅਲੱਗ ਪੈਸੇ ਚੋਖੇ ਖਾ ਜਾਂਦੇ ਜੀ। ਅੱਛਾ, ਮੈਂ ਤੁਹਾਨੂੰ ਦੱਸਾਂ ਕਿ ਤੁਹਾਨੂੰ ਜੋ ਵੀ ਫੀਲ ਹੁੰਦਾ ਹੋਵੇ ਨਾ, ਤੁਸੀਂ ਕੋਈ ਕਹੇ ਤੁਹਾਨੂੰ, ਤੁਸੀਂ ਮਹਿਸੂਸ ਨਹੀਂ ਕਰਨਾ ਉਹਨੂੰ। ਤੁਸੀਂ ਸਿਰ ਤੇ ਨਹੀਂ ਲੈਣੀ। ਇਹ ਕੀ ਹੁੰਦਾ ਨਾ ਕਿ ਬੰਦਾ ਕਹੇ ਬਸ ਵੀ ਐਂਡ ਆਫ ਦ ਟਾਈਮ ਆ ਗਿਆ, ਮੈਂ ਗਿਆ, ਕੋਈ ਬਿਮਾਰੀ ਲੱਗ ਜਾਏ, ਕੁਝ ਹੋ ਜਾਏ, ਤੁਸੀਂ ਆਪਣੇ ਹਿੰਮਤ ਹੌਸਲੇ ਨਾਲ, ਅੱਲਾ ਨੇ ਤੁਹਾਨੂੰ ਸਭ ਤੋਂ ਪਾਵਰਫੁਲ ਮਖਲੂਕ ਬਣਾਇਆ ਹੈ, ਅਸ਼ਰਫੁਲ ਮਖਲੂਕਾਤ। ਅਸ਼ਰਫੁਲ ਮਖਲੂਕ। ਤੇ ਤੁਸੀਂ ਫਿਰ ਕਿਉਂ ਡਰੋ, ਘਬਰਾਓ, ਇਸ ਤਰ੍ਹਾਂ ਕਰੋ? ਤੁਸੀਂ ਅੱਲਾ ਨਾਲ ਰੁਜੂ ਕਰੋ, ਤੁਹਾਡੇ ਮਸਲੇ ਹੱਲ ਹੋ ਜਾਣਗੇ। ਉਹਦੀ ਵਜ੍ਹਾ ਮੈਂ ਤੁਹਾਨੂੰ ਦੱਸ ਦੇਣਾ, ਉਹਦੀ ਵਜ੍ਹਾ ਇਹ ਕਿ ਸਾਡੇ ਈਮਾਨ ਕਮਜ਼ੋਰ ਨੇ। ਬਿਲਕੁਲ। ਜਦੋਂ ਅੱਲਾਹ ਤਾਲਾ ਨੇ ਕਿਹਾ ਕਿ ਇਨਸਾਨ ਦਾ ਰਿਜ਼ਕ ਹੈ ਜਿਹੜਾ, ਰਿਜ਼ਕ, ਜ਼ਿੰਦਗੀ, ਹਰ ਚੀਜ਼, ਮੌਤ ਹੈ ਜਿਹੜੀ, ਇਹ ਮੈਂ ਲਿਖ ਦਿੱਤੀ ਹੈ ਜਦੋਂ ਉਹ ਪੈਦਾ ਹੋਇਆ। ਬਿਲਕੁਲ।
ਨਾ ਅਸੀਂ ਰਿਜ਼ਕ ਤੇ ਖਲੋਨੇ ਆ, ਨਾ ਅਸੀਂ ਮੌਤ ਤੇ ਜਿਹੜਾ ਉਹ ਖਲੋਨੇ ਆ। ਸਾਡੇ ਮੈਜੋਰਟੀ 'ਚ ਤੁਸੀਂ ਵੇਖ ਲਓ, ਬੰਦੇ ਗੱਲ ਨਹੀਂ ਕਰ ਰਹੇ ਅੱਜ ਕੱਲ, ਡਰਦੇ ਨੇ ਕਿ ਕੋਈ ਮਾਰ ਨਾ ਸੜੇ। ਉਹਨਾਂ ਨੂੰ ਇਤਨਾ ਮੌਤ ਦਾ ਡਰ ਹੈ। ਮਰਨਾ ਉਸ ਦਿਨ ਹੈ ਜਿਹੜਾ ਦਿਨ ਅੱਲਾਹ ਤਾਲਾ ਨੇ ਲਿਖਿਆ ਹੈ। ਬਿਲਕੁਲ, ਤੁਹਾਨੂੰ ਕੋਈ ਬੰਦਾ ਮਾਰ ਨਹੀਂ ਸਕਦਾ ਉਸ ਤੋਂ ਪਹਿਲੇ। ਰਿਜ਼ਕ ਜਿਹੜਾ ਤੁਹਾਡਾ ਲਿਖਿਆ ਉਹਦੇ ਤੋਂ ਵੱਧ ਤੁਸੀਂ ਜੋ ਦਿਲੇ ਪਏ ਕਰੋ ਤੁਹਾਨੂੰ ਨਹੀਂ ਲੱਭਣਾ। ਬਿਲਕੁਲ। ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਉਹਨਾਂ ਦਾ ਕੌਲ ਹੈ ਕਿ ਤੁਸੀਂ, ਤੁਹਾਡੀ ਮਰਜ਼ੀ ਹੈ, ਲੱਭਣਾ ਉਹੀ ਹੈ ਜੋ ਲਿਖਿਆ ਹੈ। ਐਗਜ਼ੈਕਟਲੀ, ਤੁਹਾਡੀ ਮਰਜ਼ੀ ਹੈ, ਤੁਸੀਂ ਲਾਲ ਤਰੀਕੇ ਨਾਲ ਲੈ ਰਹੇ ਹੋ ਜਾਂ ਆਰਾਮ ਨਾਲ ਲੈ ਰਹੇ ਹੋ। ਬਿਲਕੁਲ ਬਿਲਕੁਲ, ਲੱਭਣਾ ਉਹੀ ਹੈ। ਕੋਈ ਸ਼ੱਕ ਨਹੀਂ। ਮੌਤ ਤੁਹਾਨੂੰ ਜਿਹੜਾ ਦਿਨ ਅੱਲਾਹ ਤਾਲਾ ਨੇ ਲਿਖਿਆ ਉਦੋਂ ਹੀ ਆਉਣੀ ਹੈ ਜਿੱਥੇ ਦਿਲ ਹੈ ਤੁਸੀਂ ਛੁਪ ਰਹੇ ਹੋ। ਸਹੀ ਗੱਲ ਹੈ। ਜੇਕਰ ਦਿਲ ਹੈ ਜ਼ਿੰਦਗੀ ਗੁਜ਼ਾਰ ਲਓ। ਬੇਸ਼ੱਕ, ਮਰਨਾ ਉਸ ਦਿਨ ਨਹੀਂ ਹੈ। ਬੇਸ਼ੱਕ, ਜਿਹੜੀ ਤਕਲੀਫ ਲਿਖੀ ਹੈ ਉਹ ਆਉਣੀ ਆਉਣੀ ਹੈ। ਬੇਸ਼ੱਕ। ਇਹ ਕਿਸੇ ਦੇ ਹੱਥ ਵਾਸ ਨਹੀਂ। ਜੇ ਤੁਹਾਡੇ ਨਾਲ ਕੋਈ ਮਸਲਾ ਮਸਾਇਲ ਬਣਦਾ ਤੇ ਮੈਂ ਉਹਦਾ ਰਿਜ਼ਲਟ ਇਹ ਕੱਢਿਆ ਕਿ ਮਿਸਾਲ ਦੇ ਤੌਰ ਤੇ ਮੈਂ ਤੁਹਾਡੇ ਨਾਲ ਕੋਈ ਬੁਰਾ ਕਰਨਾ, ਜਾਦੂ ਹੀ ਕਰ ਦੇਣਾ, ਠੀਕ ਹੈ। ਹੁਣ ਤੁਹਾਡੇ ਤੇ ਜਾਦੂ ਹੋ ਗਿਆ, ਤੁਹਾਡੀ ਇਹ ਤਕਲੀਫ ਲਿਖੀ ਗਈ ਕਿ ਇਹ ਆਉਣੀ ਹੈ, ਉਹ ਤੁਹਾਨੂੰ ਆ ਗਈ ਹੈ। ਬਿਲਕੁਲ। ਮੈਨੂੰ ਪਤਾ ਨਹੀਂ ਕਿਹੜੇ ਗੁਨਾਹ ਦੀ ਸਜ਼ਾ ਲੱਭੀ ਹੈ ਕਿ ਮੇਰੇ ਸਿਰ ਪੈ ਗਈ ਹੈ। ਐਗਜ਼ੈਕਟਲੀ, ਅੱਲਾ ਮਾਫੀ। ਸਹੀ ਗੱਲ ਹੈ। ਸਿਰਫ ਇਤਨੀ ਹੀ ਗੱਲ ਹੈ, ਹੋਰ ਕੋਈ ਰੌਲਾ ਨਹੀਂ, ਕੋਈ ਕੁਝ ਨਹੀਂ। ਨਾ ਕੋਈ ਮਾਰ ਸਕਦਾ, ਨਾ ਕੋਈ ਬਚਾ ਸਕਦਾ। ਸਹੀ ਗੱਲ। ਇਹ ਅੱਲਾ ਦੇ ਹੱਥ ਵਾਸ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ। ਇਹਦਾ ਸਦਕਾ ਦਿਓ, ਅੰਡਿਆਂ ਦਾ ਸਦਕਾ। ਇਹਦੇ ਤੋਂ ਸਸਤਾ ਤੇ ਹੋਰ ਮੇਰੀ ਸਮਝ 'ਚ ਕੋਈ ਨਹੀਂ ਆਉਂਦਾ। ਅੱਛਾ। ਕਿ ਤੁਸੀਂ ਅੰਡਿਆਂ ਸਿਰ ਤੋਂ ਵਾਰ ਕੇ ਤੇ ਉਹ ਦੇ ਦਿਓ, ਬਾਹਰ ਕਿਰੇ ਰੱਖ ਦਿਓ, ਕਿਸੇ ਨੂੰ ਦਿਓ ਨਾ। ਅੱਛਾ, ਦੇਣੇ ਨਹੀਂ ਦਿਓ ਨਾ ਕਿਸੇ, ਮਤਲਬ, ਕਿਉਂਕਿ ਤੁਸੀਂ ਬਲਾ ਟਾਲ ਰਹੇ ਹੋ ਨਾ। ਓਕੇ। ਤੋ ਕਿਸੇ ਦੇ ਗੱਲ ਤੇ ਨਾ ਪਾਓ। ਹੁਣ 3 ਅੰਡਿਆਂ ਨਾਲ ਕਿਸੇ ਦਾ ਬਣਨਾ ਵੀ ਕੀ ਹੈ। ਸਹੀ ਗੱਲ ਹੈ। ਉਹ ਤੁਸੀਂ ਕੋਸ਼ਿਸ਼ ਕਰੋ ਕਿ ਸ਼ਾਮ ਨੂੰ ਕਿਰੇ ਵੀ ਬਾਹਰ ਰੱਖ ਦਿਓ। ਠੀਕ ਹੈ। ਇਹ ਸਭ ਤੋਂ ਸਸਤਾ ਸਦਕਾ ਹੈ। ਪਾਕਿਸਤਾਨ ਦੇ ਵਿੱਚ ਜਿਹੜੇ ਬੰਦੇ ਨੇ, ਉੱਥੇ ਜ਼ਾਹਿਰ ਅੰਡਾ ਵੀ 40-45 ਰੁਪਏ ਦਾ। ਹੁਣ ਮਹਿੰਗਾ ਹੋ ਗਿਆ ਹੋਵੇ ਹੋਰ ਜ਼ਿਆਦਾ, ਜਿਸ ਤਰ੍ਹਾਂ ਮਹਿੰਗਾਈ ਹੋ ਰਹੀ ਹੈ। ਨਾਰਮਲ ਜਿਹੜੀ ਐਵਰੇਜ, ਹੁਣ ਗਰਮੀ ਆ ਗਈ, 40-45 ਰੁਪਏ ਦਾ ਅੰਡਾ ਹੈ। ਉਹ ਵੀ ਅਗਰ ਉੱਥੇ ਕੋਈ ਨਹੀਂ ਦੇ ਸਕਦਾ ਤੇ ਜੋ ਤੁਹਾਡੇ ਕੋਲ ਤੌਫੀਕ ਹੈ, ਤੁਸੀਂ 5-10 ਜੋ ਵੀ ਆਏ ਆਪਣੀ ਹਸੀਅਤ ਦੇ ਮੁਤਾਬਿਕ ਸਦਕਾ ਦੇ ਦਿਓ। ਉਹ ਤਾਂ ਵੇਖੋ, ਜੇ ਤੁਸੀਂ 10 ਰੁਪਏ ਤਾਂ ਫਿਰ ਇੱਕ ਚਮਚ ਚੀਨੀ ਦੀ ਰੱਖ ਦਿਓ, ਬਾਹਰ ਚੂੰਟੀਆਂ ਲੈ ਜਾਣਗੀਆਂ। ਅੱਲਾ ਦੀ ਕੋਈ ਸਰ ਮੈਂ ਤੇ ਚੀਨੀ ਚਮਚ ਤਾਂ ਕੋਈ ਨਹੀਂ ਦੇ ਸਕਦਾ ਨਾ। ਮੈਂ ਉਹਦੇ ਨਾਲ ਵੀ ਸਸਤਾ ਦੱਸਣਾ। ਤੁਸੀਂ, ਅੱਲਾਹ ਪਾਕ ਨੇ ਕਿਤੇ ਨਹੀਂ ਲਿਖਿਆ ਕਿ ਤੁਸੀਂ ਇਤਨਾ ਦਿਓ। ਐਗਜ਼ੈਕਟਲੀ, ਉਹ ਤੁਸੀਂ ਆਪਣੀ ਇਸਤਤਾਅਤ ਦੇ ਮੁਤਾਬਿਕ ਦੇਣਾ। ਤੁਸੀਂ ਅੱਲਾਹ ਤਾਲਾ ਦੀ ਮਖਲੂਕ ਨੂੰ ਖਵਾਲਣਾ। ਐਗਜ਼ੈਕਟਲੀ। ਜਿੱਥੇ ਤੁਹਾਨੂੰ ਕੀੜੇ ਨਜ਼ਰ ਆਵਣ ਜਾਂ ਕੀੜੀਆਂ ਨਜ਼ਰ ਆਵਣ, ਜੀ, ਇੱਕ ਸਿੰਪਲ ਬਿਸਕੁਟ ਲੈ ਕੇ ਨਾ ਜੀ, ਤੇ ਭੋਰ ਕੇ ਉੱਥੇ ਸੱਟ ਦਿਓ। ਸਹੀ ਗੱਲ ਹੈ। ਤੇ ਕਿਤਨੇ 100 ਚ ਜਾਂ 1000 ਚ ਉਹ ਕੀੜੀਆਂ ਖਾਣਗੀਆਂ। ਬੇਸ਼ੱਕ। ਉਹ ਉਤਨੀਆਂ ਜਾਨਾਂ ਤੁਹਾਡੇ ਵਾਸਤੇ ਦੁਆ ਕਰਨਗੀਆਂ। ਬੇਸ਼ੱਕ। ਔਰ ਮੇਰਾ ਖਿਆਲ ਹੈ ਇਹਦੇ ਤੋਂ ਸਸਤਾ ਕੋਈ ਜਿਹੜਾ ਨਹੀਂ ਹੈ। ਜੀ ਬਿਲਕੁਲ। ਚਮਚ ਚੀਨੀ ਨਾਲ ਵੀ ਇਸ ਦੌਰ 'ਚ ਸਸਤਾ ਹੈ, ਔਰ ਉਹਦੇ ਨਾਲ ਜ਼ਿਆਦਾ ਮਖਲੂਕ ਖਾਏਗੀ। ਬੇਸ਼ੱਕ। ਸਦਕਾ ਦਿਓ। ਇਸ 'ਚ ਕੋਈ ਸ਼ੱਕ ਨਹੀਂ। ਇਹ ਨਹੀਂ ਕਿ ਤੁਸੀਂ ਲੱਖਾਂ ਹੀ ਦੇਣਾ। ਉਹ ਜਿਹੜੇ ਨੇ ਉਹ ਫਿਰ ਜਿਹਦੇ ਕੋਲ ਤੁਸੀਂ ਜਾਂਦੇ ਹੋ ਉਹਨਾਂ ਦਾ ਤੁਹਾਡਾ ਮਾਮਲਾਤ ਨੇ। ਨਹੀਂ, ਕਿਸੇ को ना जाओ जी, सिर्फ अल्लाह देखो, अल्लाह ताला तो ਤੁਹਾਨੂੰ ਬਣਾਇਆ, अल्लाह ਵਾਲੀ ਵਾਰਿਸ ਸਾਰਿਆਂ ਦਾ। ਤੁਸੀਂ ਅੱਲਾਹ ਤਾਲਾ ਦੀ ਕਿਤਾਬ ਹੈ ਕੁਰਾਨ ਪਾਕ ਨੂੰ ਪੜ੍ਹੋ। ਅੱਲਾਹ ਤਾਲਾ ਦੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਆਖਰੀ ਨਬੀ ਨੇ ਉਹਨਾਂ ਦੀ ਸੁਨਤਾਂ ਤੇ ਉਹਨਾਂ ਦੀ ਹਦੀਸ ਮੁਬਾਰਕ ਤੇ ਅਮਲ ਕਰੋ। ਦੁਨੀਆ ਦਾ ਕੋਈ ਮਸਲਾ ਨਹੀਂ ਹੋਣ ਲੱਗਾ। ਦੁਨੀਆ ਵੀ ਥੋੜੀ ਸੰਵਰ ਗਈ, ਆਖਰਤ ਵੀ ਸੰਵਰ ਗਈ ਹੈ, ਸਾਰੇ ਜਹਾਂ ਫਿੱਟ ਹੋ ਗਏ। ਤੁਸੀਂ ਹੁਣ ਨਾ ਕੁਰਾਨ ਪਾਕ ਪੜ੍ਹੋ ਤਰਜਮੇ ਨਾਲ, ਇਨੀ ਸਮਝੋ ਨਹੀਂ ਨਾ। ਅਰਬੀ ਚ ਚਲੋ ਜਿਹੜੇ ਪੜ੍ਹਦੇ ਨੇ ਬਹੁਤ ਅੱਛੀ ਗੱਲ ਹੈ, ਲੇਕਿਨ ਸਵਾਬ ਹੈ ਫਾਇਦਾ। ਅਸੀਂ ਅਰਬੀ ਚ ਨਹੀਂ ਨਾ ਪੜ੍ਹਦੇ, ਅਸੀਂ ਪੰਜਾਬੀ ਚ ਕੁਰਾਨ ਪਾਕ ਪੜ੍ਹਨੇ। ਅਸੀਂ ਘੱਟ ਬੰਦੇ ਨੇ ਜਿਹੜੇ ਅਰਬੀ ਚ ਪੜ੍ਹਦੇ ਨੇ। ਅਸਲ ਤਾਂ ਮਕਸਦ ਹੈ ਸਮਝੋ ਤੇ ਅਮਲ ਕਰੋ। ਠੀਕ ਹੈ ਤੇ ਹਦੀਸ ਮੁਬਾਰਕ ਤੇ ਅਮਲ ਕਰੋ ਤੇ ਤੁਹਾਨੂੰ ਕੋਈ ਮਸਲੇ ਮਸਾਇਲ ਨਹੀਂ ਰਹਿਣ ਲੱਗੇ, ਸਭ ਖਤਮ ਹੋ ਜਾਏਗਾ। ਤੁਸੀਂ ਆਪਣੇ ਆਪ ਨੂੰ ਇੱਕ ਕਿਸਮ ਦਾ ਜਿਹੜਾ ਨਾ ਸਟਰੋਂਗ ਕਰੋਗੇ ਆਪਣੇ ਇਰਦ ਗਿਰਦ ਔਰਾਂ ਨੂੰ, ਹਰ ਚੀਜ਼ ਨੂੰ, ਕਿ ਭਈ ਮੈਂ ਕਿਸੇ ਚੀਜ਼ को ਡਰਦਾ ਨਹੀਂ ਹੈ, ਫਿਕਰ ਨਹੀਂ ਹੈ, ਤੇ ਤੁਹਾਨੂੰ ਕੋਈ ਮਸਲਾ ਨਹੀਂ ਹੋਣ ਲੱਗਾ। ਤੁਸੀਂ ਜੇ ਡਰੋਗੇ, ਖੌਫ ਹੋਏਗਾ, ਤੁਹਾਡੇ ਅੰਦਰ ਦਾ ਫੀਅਰ ਤੁਹਾਨੂੰ ਪਰੇਸ਼ਾਨ ਕਰਦਾ ਰਹੇਗਾ, ਮਾਰਦਾ ਰਹੇਗਾ। ਸਰ ਤੁਸੀਂ ਨਮਾਜ਼ ਪੜ੍ਹਦੇ ਰਹੋ। ਬੇਸ਼ੱਕ।
ਚਾਰੇ ਕੋਲ ਪੜੋ, ਆਇਤਲ ਕੁਰਸੀ ਪੜੋ, ਜੀ ਕੋਈ ਚੀਜ਼ ਤੁਹਾਡੇ ਨੇੜੇ ਨਹੀਂ ਆਉਂਦੀ। ਬੇਸ਼ੱਕ ਸਹੀ ਗੱਲ ਹੈ। ਤੁਸੀਂ ਸ਼ਾਮ ਨੂੰ ਅੱਗੇ ਮੈਂ ਬਜ਼ੁਰਗਾਂ ਨੂੰ ਵੇਖਿਆ ਕਿ ਆਇਤਲ ਕੁਰਸੀ ਪੜ੍ਹ ਕੇ ਸਾਰੇ ਘਰ 'ਚ ਫੂਕ ਸੁਣਨੀ ਹੈ ਰਾਤ ਨੂੰ ਸੌਂਦੇ ਆ। ਜੀ ਬਿਲਕੁਲ। ਬਾਹਰ ਬੰਦਿਆਂ ਦੇ ਡੰਗਰ ਡੇਰਿਆਂ ਤੇ ਹੁੰਦੇ ਸੀ, ਉੱਥੇ ਆਇਤਲ ਕੁਰਸੀ ਪੜ੍ਹ ਕੇ ਫੂਕ ਮਾਰ ਆਵਣੀ, ਅੱਲਾ ਦੇ ਹਵਾਲੇ ਕਰ ਆਵਣਾ। ਤੇ ਹੁਣ ਉਹ ਚੀਜ਼ਾਂ ਨਹੀਂ ਹਨ ਫਖਰ ਭਾਈ, ਉਹਨਾਂ ਤੇ ਸਾਡਾ ਈਮਾਨ ਕਮਜ਼ੋਰ ਹੋ ਗਿਆ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਨਾ, ਮੈਂ ਸਿਰਫ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਪੜ੍ਹ ਕੇ ਨਾ ਆਪਣੇ ਉੱਤੇ ਫੂਕ ਲੈਂਦਾ ਹੈ ਤੇ ਜਿਤਨੇ ਮਰਜ਼ੀ ਹੈ, ਤੁਹਾਨੂੰ ਪਤਾ ਹੈ ਕਿ ਮੌਸਮ ਆ ਰਿਹਾ, ਮੱਛਰ ਆਏਗਾ, ਉਹ ਕੁਛ ਨੇੜੇ ਨਹੀਂ ਆਉਂਦੀ। ਜੇ ਕੋਈ ਬਹਿ ਵੀ ਜਾਏਗਾ ਤੇ ਕਾਟੇਗਾ ਨਹੀਂ, ਉੱਡ ਜਾਏਗਾ। ਮਤਲਬ ਇਹ ਨਹੀਂ ਕਿ ਉਹ ਮਖਲੂਕ ਹੈ ਅੱਲਾ ਦੀ, ਉਹਨੇ ਵੀ ਬਹਿਣਾ, ਲੇਕਿਨ ਕਾਟਦੇ ਨਹੀਂ। ਵਰਨਾ ਤੁਹਾਨੂੰ ਪਤਾ ਹੈ ਬੰਦੇ ਨੂੰ ਲੱਗੇ ਤਾਂ ਤੁਹਾਨੂੰ ਦਰਦ ਵੀ ਹੁੰਦਾ, ਖਰਾਬ ਵੀ ਹੋ ਜਾਂਦਾ, ਜਿਸੇ ਮਲੇਰੀਆ ਵੀ ਹੋ ਜਾਂਦਾ ਹੈ। ਸਿਰਫ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਪੜ੍ਹ ਕੇ ਪੂਰੇ ਜਿਸਮ ਤੇ ਫੂਕ ਦੋ, ਕੁਛ ਨੇੜੇ ਨਹੀਂ ਆਉਂਦੀ ਜੇ। ਬਿਲਕੁਲ ਹਾਂਜੀ। ਫਿਰ ਮੈਂ ਇੱਕ ਦੌਰ ਸੀ ਪਾਕਿਸਤਾਨ 'ਚ ਕਾਫੀ ਅਰਸਾ ਗੁਜ਼ਾਰਿਆ ਤੇ ਬੜੇ ਬੜੇ ਮਸਲੇ ਨੇ ਫੇਸ ਕੀਤਾ ਹੈ। ਤੇ ਕੋਈ ਫੀਲ ਹੋਇਆ ਕਿ ਕੋਈ ਜਾਦੂ ਹੈ ਉਹ, ਤੇ ਮੈਂ 11 ਦਫਾ ਸੂਰਤੁਲ ਕੌਸਰ ਪੜ੍ਹ ਕੇ ਨਾ, ਲੇਕਿਨ ਰੱਖਣਾ ਇੱਕ ਟਾਈਮ ਜੇ। ਬਿਹਤਰ ਹੈ ਕਿ ਤੁਸੀਂ ਨਾਲ ਨਮਾਜ਼ ਪੜ੍ਹੋ, ਫਜਰ ਤੋਂ ਬਾਅਦ ਪੜ੍ਹ ਲਓ, ਇਸ਼ਾ ਮਗਰਿਬ ਤੋਂ ਬਾਅਦ ਪੜ੍ਹ ਲਓ, ਲੇਕਿਨ ਮੈਂ ਬਸ ਦਿਨ ਨੂੰ ਜਿਸ ਟਾਈਮ 'ਤੇ ਮੈਨੂੰ ਮਿਲਦਾ ਸੀ ਟਾਈਮ, ਮੈਂ ਇੱਕ ਟਾਈਮ 'ਤੇ ਪੜ੍ਹ ਲੈਂਦਾ ਸਾਂ। ਯਾਰ ਤੁਸੀਂ ਯਕੀਨ ਨਹੀਂ ਕਰੋ ਕਿ ਮੈਂ ਖੁਦ ਇਸ ਜਗ੍ਹਾ ਚੱਲ ਜਾਂਦਾ, ਮੈਨੂੰ ਕੋਈ ਨਾ ਕੋਈ ਚੀਜ਼ ਉੱਥੇ ਵਿਖਾ ਦਿੰਦੀ ਕਿ ਇਹ ਚੀਜ਼ ਪਈ, ਇਹ ਤਵੀਜ਼ ਪਈ, ਇਹ ਫਲਾਣੀ ਚੀਜ਼ ਪਈ, ਇਹ ਫਲਾਣੀ ਪਈ। ਬਕਾਇਦਾ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਹੈਂਡ ਰਿਟਨ ਲੈਟਰ ਵੀ ਮੇਰੇ ਅੱਗੇ ਆ ਗਏ। ਇਤਨਾ ਇਹ ਮੇਰੇ ਅੱਲਾ ਨੇ ਮੇਰੇ ਚੀਜ਼ਾਂ ਮੇਰੇ ਸਾਹਮਣੇ ਪੇਸ਼ ਕੀਤੀਆਂ ਨੇ। ਹਾਲਾਂਕਿ ਕਈ ਦਫਾ ਤੁਹਾਡੇ ਸਾਹਮਣੇ ਚੀਜ਼ ਪਈ ਨਜ਼ਰ ਨਹੀਂ ਆਉਂਦੀ, ਤੇ ਆਪਣਾ ਦੱਸ ਰਹੇ ਜੇ ਵਲਾ ਅੱਲਾ ਹੁਣ ਮੈਨੂੰ ਕਿਸ ਤਰ੍ਹਾਂ ਪਤਾ ਕੀ ਸੀ। 11 ਦਫਾ ਸੂਰਤੁਲ ਕੌਸਰ ਪੜ੍ਹ ਕੇ ਤੇ ਮੈਨੂੰ ਐਸੀ ਚੀਜ਼ਾਂ ਨਜ਼ਰ ਆਈਆਂ ਨੇ ਕਿ ਬਸ ਉਹ ਬੰਦੇ ਵੀ ਹੈਰਾਨ ਹੋ ਜਾਂਦੇ ਨੇ, ਨੂੰ ਪਤਾ ਲੱਗਣਾ। ਮੈਂ ਕਿਸੇ ਨੂੰ ਨਹੀਂ ਗਿਲਾ ਦਿੱਤਾ, ਕਿਸੇ ਨੂੰ ਨਹੀਂ ਕੁਝ ਕਿਹਾ। ਉਹਨਾਂ ਵਾਸਤੇ ਹਜੇ ਵੀ ਹਦਾਇਤ ਦੀ ਦੁਆ ਮੰਗਦੇ ਆ ਜੀ, ਹਜੇ ਵੀ ਉਹ ਕਿਸੇ ਦੇ ਕਰ ਰਹੇ ਨੇ, ਕਹਿ ਰਹੇ ਨੇ। ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ, ਨਾ ਉਹਦੇ ਨਾਲ ਜਾ ਕੇ ਬਹਿਸ ਕਰੋ। ਇਹ ਉਹਦੇ ਆਪਣੇ ਸੇ ਖੱਡਾ ਖੱਟਿਆ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਨੇ ਕਿ ਗੁਨਾਹ ਉਹਦੇ ਸਿਰ ਪੈ ਗਿਆ। ਮੈਨੂੰ ਤਾਂ ਸਜ਼ਾ ਕਿਸੇ ਵਜ੍ਹਾ ਲੱਭਣੀ ਸੀ, ਲੇਕਿਨ ਅੱਲਾ ਨੇ ਬਚਾ ਲਿਆ, ਕੋਈ ਸਜ਼ਾ ਨਹੀਂ ਹੋਈ, ਪਹਿਲੀ ਨਜ਼ਰ ਆ ਗਿਆ। ਠੀਕ ਹੈ ਨਾ। ਇੱਕ ਦਫਾ ਸ਼ੁਰੂ ਜਿਸ ਹੋਇਆ ਤੇ ਮੈਂ ਪਾਕਿਸਤਾਨ ਸਾਂ ਤੇ ਬੜੀ ਬੁਰੀ ਹਾਲਤ ਹੋ ਗਈ। ਲੇਕਿਨ ਤੁਸੀਂ ਯਕੀਨ ਨਹੀਂ ਕਰੋ, ਆਪਣੇ ਇਲਾਕੇ ਥੋੜ੍ਹਾ ਜਿਹਾ ਬਾਹਰ ਗਏ ਤੇ ਬਿਲਕੁਲ ਠੀਕ ਹੋ ਗਏ, ਕੋਈ ਸਿਰ ਦਰਦ ਨਹੀਂ, ਬੜਾ ਸ਼ਾਹ ਵੀ ਆਇਆ। ਵਾਪਸ ਐਂਟਰ ਹੋਇਆ ਤੇ ਮੈਨੂੰ ਫਿਰ ਉਹੀ ਪ੍ਰੋਬਲਮ ਸ਼ੁਰੂ ਹੋ ਗਈ ਹੈ। ਇਹ ਕੋਈ ਮਸਲਾ ਹੈ ਕਿ ਸਿਰਫ ਇਸ ਜ਼ੋਨ ਦੇ ਵਿੱਚ ਜਿੱਥੇ ਸਾਡਾ ਆਪਣੇ ਪਿੰਡ ਦੀ ਹਦੂਦ ਸ਼ੁਰੂ ਹੁੰਦੀ ਉਹਦੇ ਵਿੱਚ ਪ੍ਰੋਬਲਮ ਹੋ ਰਿਹਾ, ਉਹਦੇ ਬਾਹਰ ਚੱਲ ਰਿਹਾ ਤਾਂ ਕੋਈ ਨਹੀਂ ਹੈ। ਫਿਰ ਮੈਂ ਇੱਕ ਸਾਡੇ ਦੋਸਤ ਸ਼ਾਹ ਹੋਰੀ ਉਹਨਾਂ ਨਾਲ ਰਾਬਤਾ ਕੀਤਾ। ਉਹ ਕਹਿੰਦੇ ਨੇ ਯਾਰ ਮੇਰੇ ਤੋਂ ਵੱਧ ਅਸਾਂ ਜਾਣਾ ਪੈ ਗਿਆ ਪਿੰਡੀ, ਉੱਥੇ ਪਤਾ ਨਹੀਂ ਕਾਲਾ ਜਾਦੂ। ਕਹਿੰਦੇ ਮੈਂ ਕਿਹਾ ਯਾਰ ਸ਼ਾਹ ਜੀ ਤੁਸੀਂ ਹਸਨ ਹੁਸੈਨ ਦੀ ਔਲਾਦ ਚੋਂ, ਅਸੀਂ ਉਹਨਾਂ ਦੇ ਗੁਲਾਮ ਹਾਂ। ਅਸੀਂ ਹੁਣ ਗੁਲਾਮ ਹੋਵਾਂ ਹਸਨ ਹੁਸੈਨ ਅਲੈਹਿ ਸਲਾਮ ਦੇ ਤੇ ਜਾਵਾਂ ਕਿਸੇ ਜਾਦੂਗਰ ਦੇ ਕੋਲ ਮਦਦ ਮੰਗਣ, ਇਹ ਮੈਂ ਨਹੀਂ ਮੰਨ ਸਕਦਾ। ਮੈਂ ਫਿਰ ਅੱਲਾ ਦੇ ਕਲਾਮ ਪੜ੍ਹ ਕੇ, ਤੇ ਅੱਲਾ ਨੇ ਐਸੀ ਮੈਨੂੰ ਚੀਜ਼ਾਂ ਤੋਂ ਬਚਾਉਂਦਾ ਹੈ ਹਰ ਵਕਤ। ਇੱਥੇ ਵੀ ਮੈਂ ਕੋਈ ਜ਼ਿਆਦਾ ਸਮਝਦਾਰ ਇਨਸਾਨ ਤਾਂ ਨਹੀਂ ਹੈ, ਬੇਵਕੂਫੀ ਹੋ ਜਾਂਦੀਆਂ ਨੇ, ਲੇਕਿਨ ਐਸਾ ਅੱਲਾ ਮੈਨੂੰ ਬਚਾ ਲੈਂਦਾ ਕਿ ਬੰਦਾ ਕਹਿੰਦਾ ਮਾਰੇ ਮੈਂ ਕਿਸ ਤਰ੍ਹਾਂ ਬਚ ਗਿਆ। ਜਾਂ ਜਿਤਨੇ ਮੇਰੇ ਪਿੱਛੇ ਮੁਖਾਲਫ ਪਏ ਹੋਏ ਸਨ, ਮੇਰੇ ਪਿਆਰੇ ਜਿਹੜੇ ਸਨ, ਕੀ ਲੱਭਿਆ ਉਹਨਾਂ ਨੇ ਆਪਣੀ ਦੁਨੀਆ ਵੀ ਖਰਾਬ ਕੀਤੀ। ਆਖਿਰ ਤੋਂ ਪਹਿਲਾਂ ਅੱਲਾ ਕੋਲ ਤੌਬਾ ਕਰ ਲੈਣ। ਮੈਂ ਤਾਂ ਚੁੱਪ ਹੀ ਕਰ ਗਿਆ, ਮੈਨੂੰ ਮੇਰਾ ਅੱਲਾ ਨੇ ਬਚਾ ਲਿਆ, ਮੈਂ ਉਹਨਾਂ ਨੂੰ ਕੀ ਕਹਿ ਸਕਦਾ। ਲੇਕਿਨ ਉਹਨਾਂ ਦੇ ਨਾਂ ਚਿਹਰੇ ਸਭ ਮੇਰੇ ਸਾਹਮਣੇ ਨੇ, ਲੇਕਿਨ ਨੋ ਮੈਨੂੰ ਕੋਈ ਕਿਸੇ ਨਾਲ ਕੰਪਲੇਨ ਨਹੀਂ ਹੈ, ਨਾ ਹੀ ਮੈਂ ਉਹਨਾਂ ਨੂੰ ਕਦੇ ਕਹਿਣਾ। ਪਤਾ ਉਹਨਾਂ ਨੂੰ ਵੀ ਹੈ ਕਿ ਉਹਨੂੰ ਪਤਾ ਲੱਗ ਗਿਆ, ਲੇਕਿਨ ਮੈਂ ਉਹਨਾਂ ਸੇ ਅਜੇ ਵੀ ਦੁਆ ਮੰਗਦਾ ਵਾਂ ਕਿ ਮੇਰਾ ਕੀ ਸੀ ਉਖਾੜ ਲਿਆ। ਮੇਰੇ ਵਾਸਤੇ ਬਲਕਿ ਬਿਹਤਰੀ ਹੋਈਆਂ ਨੇ ਬਹੁਤ ਜ਼ਿਆਦਾ। ਮੈਂ ਸੋਚਿਆ ਸੀ ਕਿ ਮੇਰੇ ਬੱਚੇ ਪਾਕਿਸਤਾਨ ਹੀ ਰਹਿਣ, ਜਦੋਂ ਜਵਾਨ ਹੋ ਜਾਣ, ਕਾਲਜ 'ਚ ਪੜ੍ਹਨ ਦੇ ਅਮਰੀਕਾ ਆਉਣ। ਜਿਸ ਕਰਕੇ ਮੇਰੇ ਨਾਲ ਹਾਲਾਤ ਕੀਤੇ ਨੇ ਤੇ ਮੈਂ ਸਾਲ ਦੇ ਵਿੱਚ ਆਪਣੇ ਬੱਚੇ ਅਮਰੀਕਾ ਲੈ ਆਏ। ਮੇਰੇ ਵਾਸਤੇ ਬਿਹਤਰ ਹੈ ਕਿ ਮੇਰੇ ਬੱਚੇ ਇੱਥੇ ਆ ਕੇ ਸਕੂਨ ਰਹਿ ਰਹੇ ਹੁਣ। ਜਿਹੜੇ ਦੁਨੀਆ ਦੇ ਹਾਲਾਤ ਹੋ ਗਏ ਨੇ, ਸਪੈਸ਼ਲੀ ਜਿਹੜੇ ਪਾਕਿਸਤਾਨ ਦੇ ਚੱਲ ਰਹੇ ਨੇ, ਜਾਂ ਅੱਗੇ ਜਿਹੜੇ ਹਾਲਾਤ ਬਣਨ ਵਾਲੇ ਨੇ, ਖੁਦਾ ਨਾ ਖਾਸਾ ਥੋੜ੍ਹੀ ਇੰਡੀਆ ਨਾਲ ਜੰਗ ਹੋ ਜਾਏਗੀ, ਇੰਜ ਲੱਗ ਰਿਹਾ, ਅੱਲਾ ਨਾ ਕਰੇ ਹੋਵੇ, ਲੇਕਿਨ ਨੇੜੇ ਲੱਗੀ ਪਈ ਹੈ। ਔਰ ਇਸ ਦਫਾ ਤੁਹਾਨੂੰ ਵਿਲ ਪੇ ਦ ਪ੍ਰਾਈਸ। ਇਸ ਵਾਰ ਤੁਹਾਡੇ ਵਾਸਤੇ ਮੁਸ਼ਕਿਲ ਹੋਣਾ ਹੈ ਕਿ ਤੁਸੀਂ ਐਸੇ ਬੇਵਕੂਫ ਹੋ, ਤੁਸੀਂ ਜੋ ਕੁਝ ਕੀਤਾ ਹੈ ਤੁਸੀਂ ਉਹਨੂੰ ਖੁਦ ਹੀ ਦੱਸਦੇ ਕਿ ਅਸੀਂ ਕਿਸ ਤਰ੍ਹਾਂ ਤੁਹਾਡੇ ਕੋਲ ਜੰਗ ਜਿੱਤ ਰਹੇ ਹਾਂ। ਤੁਸੀਂ ਕੋਈ ਉਹਨਾਂ ਨਾਲ ਜਿਹੜੀ ਜੰਗ ਹੈ ਨਾ ਤੁਹਾਡੀ ਸਿਰਫ ਕੰਪਿਊਟਰ 'ਤੇ ਹੋਈ ਹੈ, ਮੀਨਿੰਗ ਤੁਹਾਡੇ ਜੀਨੀਅਸ ਕੰਪਿਊਟਰ ਜੀਨੀਅਸ ਮੈਂ ਉਹਨੂੰ ਕਹਿੰਦਾ, ਲੇਕਿਨ ਉਹਦਾ ਲਫ਼ਜ਼ ਹੈਕਰ ਇਸਤੇਮਾਲ ਹੁੰਦਾ। ਤੁਹਾਡੇ ਹੈਕਰਾਂ ਨੇ ਗੇਮ ਜਿੱਤੀ ਹੈ, ਤੁਸੀਂ ਉਹਨਾਂ ਨੂੰ ਬਲਾਈਂਡ ਕਰਤਾ ਅਤੇ ਉਹ ਜਦੋਂ ਬਲਾਈਂਡ ਹੋ ਗਏ ਤੁਸੀਂ ਉਹਨੂੰ ਡਿਗਾਇਆ ਅਤੇ ਬਾਅਦ 'ਚੋਂ ਡਰ ਗਏ ਨੇ, ਐਂਡ ਦੈਟ ਵਾਜ਼ ਦੀ ਐਂਡ ਆਫ ਇਟ। ਕੋਈ ਬਾਕੀ ਤਾਂ ਨਹੀਂ ਤੁਹਾਡੀ ਫੋਰਸਿਸ ਲੜੀਆਂ ਨਾ। ਅਤੇ ਹੁਣ ਤੁਸੀਂ ਉਹਨੂੰ ਦੱਸਦੇ ਅਤੇ ਉਹ ਤੁਹਾਡੇ ਖਿਆਲ 'ਚ ਵੀ ਉਹ ਨਾ ਜਿੰਨਾ ਕੰਪਨੀਆਂ ਨੇ ਉਹ ਸਾਫਟਵੇਅਰ ਬਣਾਏ ਨੇ, ਉਹ ਜਿतनी ਰੈਫੇਲ ਹੋ ਗਈ ਹੈ, ਜਿतनी ਵੀ ਹੈ ਰਸ਼ੀਅਨ ਸਨ ਜਾਂ ਅਮਰੀਕਨ ਜਿਹਦੇ ਕੋਲ ਉਹਨਾਂ ਨੇ ਜਿੱਤੇ ਨੇ, ਤੁਹਾਡੇ ਇੱਕ ਮੇਰੀ ਗੱਲ ਸੁਣ, ਉਹਨਾਂ ਨੇ ਬਈ ਆਪਣਾ ਹੈਕਿੰਗ ਸਿਸਟਮ ਬਿਹਤਰ ਨਹੀਂ ਕੀਤਾ ਹੋਣਾ।
ਉਹਨਾਂ ਨੇ ਆਪਣੇ ਹਰਸ਼ੇ ਬਿਹਤਰ ਕਰ ਲਈਏ, ਤੁਸੀਂ ਨੈਕਸਟ ਟਾਈਮ ਅੱਲਾ ਨਾ ਕਰੇ, ਲੇਕਿਨ ਉਹ ਵਕਤ ਬਹੁਤ ਨਜ਼ਦੀਕ ਆਇਆ ਪਿਆ ਕਿ ਤੁਹਾਡੀ ਇੰਡੀਆ ਨਾਲ ਫਿਰ ਝੜਪ ਹੋ ਗਈ ਤੇ ਇਸ ਨੂੰ ਪ੍ਰੋਬਲਮ ਹੈ। ਪਾਕਿਸਤਾਨ 'ਚ ਅਕਤੂਬਰ 'ਚ ਗਿਆ, ਸਾਰਿਆਂ ਨੂੰ ਦੱਸਿਆ, ਉਹ ਅੱਗੇ ਚੰਗੇ ਮਿਰਾਸੀ ਬਣ ਪੈਂਦੇ ਨੇ, ਐਸੀ ਸੀ ਅੱਗੂ ਜੁਗਤਾਂ ਮਾਰਨਾ ਪੈਂਦੀਆਂ, ਐਸੀ ਗੱਲਾਂ ਕਰਦੇ, ਇਹ ਕਰਦੇ ਉਹ ਕਰਨਗੇ, ਤੁਸੀਂ ਬਹੁਤ ਪਛਤਾਓਗੇ, ਤੁਹਾਨੂੰ ਬਹੁਤ ਤਕਲੀਫ ਹੋਏਗੀ, ਅੱਲਾ ਨਾ ਕਰੇ, ਲੇਕਿਨ ਤੁਸੀਂ ਕੋਈ ਪ੍ਰੀਪੇਅਰ ਨਹੀਂ ਕਿਸੇ ਚੀਜ਼ ਵਾਸਤੇ, ਉੱਥੇ ਅੱਲਾ ਹੀ ਬਚਾਏ। ਪਾਕਿਸਤਾਨ ਹੈ ਨਾ ਜਿਹੜਾ, ਜੀ ਸਰ, ਪਾਕਿਸਤਾਨ ਨਾ ਕਿਸੇ ਫੌਜ ਨੇ ਬਚਾਇਆ, ਨਾ ਕਿਸੇ ਹੈਕਰ ਨੇ ਬਚਾਇਆ, ਇਹਨੂੰ ਅੱਲਾ ਹੀ ਬਚਾਈ ਇਸ 'ਚ ਹੈ। ਕੋਈ ਸ਼ੱਕ ਨਹੀਂ ਹੈ ਇਸ 'ਚ। ਦੇਖੋ ਅੱਲਾ, ਦੇਖੋ ਤੁਹਾਡੀ ਗੱਲ ਬਿਲਕੁਲ ਠੀਕ ਹੈ, ਲੇਕਿਨ ਅੱਲਾ ਵਸੀਲਾ ਬਣਾਉਂਦਾ ਹੈ ਤੁਹਾਨੂੰ ਕਿ ਇਸ ਤਰ੍ਹਾਂ। ਮੈਂ ਤੁਹਾਡੀ ਗੱਲ ਟੋਕ ਰਿਹਾ, ਤੁਸੀਂ ਕਰੋ ਫਿਰ ਮੈਂ ਤੁਹਾਨੂੰ ਐਕਸਪਲੇਨ ਕਰਾਂਗਾ ਕਿ ਜੀ ਕਿ ਜਨਰਲ ਬਾਜਵਾ ਉਹਦੇ ਬਾਰੇ ਕੋਈ ਕਹਿ ਰਹੇ ਨੇ ਮਰ ਗਿਆ, ਤੇ ਕੋਈ ਕਹਿੰਦੇ ਨੇ ਨਹੀਂ ਹੋਇਆ, ਠੀਕ ਹੈ, ਮਰ ਗਿਆ ਤੇ ਇੰਨਾ ਨਹੀਂ ਲੈ ਵਾ, ਇੰਨਾ ਲੈ ਰਾਜ, ਹੁਣ ਜੋ ਉਹਨੇ ਕੀਤੇ ਆ ਉਹ ਭੁਗਤ ਲਏਗਾ। ਉਹਨੇ ਸਾਫੀਆਂ ਨੂੰ ਬਾ ਕੇ ਕਿਹਾ ਸੀ ਕਿ ਅਸੀਂ ਜੰਗ ਨਹੀਂ ਲੜ ਸਕਦੇ। क्या है वो काम रहा सी, सांस फूला हुआ था और कांप रहा था, असेंबली ਦੇ ਬੰਦੇ ਨੇ ਕਿਹਾ नहीं अमन मीर ਦਾ मैं तो सुना असेंबली के उस वक्त एमएनए एमपी ने किया सी, जिसका तो अभिनंदन आया था, वो कांपता गया, डर के गया, उन्हें कहा भाई साढ़े को नहीं जंग लड़न होंदी। इट्स ट्रू 100%। उस तो बाद ਅਸੀਂ ਜੰਗ ਲੜੀਏ ਔਰ ਜਿੱਤੀਏ, ਠੀਕ ਹੈ, ਇਹ ਕਿਸੇ ਦਾ ਕਮਾਲ ਨਹੀਂ, ਇਹ ਅੱਲਾ ਦਾ ਹੀ ਕਮਾਲ ਜੇ, ਤੇ ਅੱਲਾ ਨੇ ਜਿਤਾਇਆ ਜੇ। ਇਨਸ਼ਾਅੱਲਾ ਇੰਡੀਆ ਕੋਲ ਅਸੀਂ ਮਾਰ ਨਹੀਂ ਖਾਂਦੇ, ਅੱਲਾ ਨਾ ਕਰੇ ਥੋੜੀ ਜੰਗ ਹੀ ਹੋਵੇ, ਕਿਸੇ ਕੋਲੋਂ ਵੀ ਨਹੀਂ ਖਾਂਦੇ, ਪਹਿਲੀ ਗੱਲ ਤੇ। ਦੂਜੀ ਇਹ ਜੰਗ ਲੱਗਦੀ ਨਹੀਂ, ਅੱਲਾ ਨਾ ਕਰੇ। ਪਾਕਿਸਤਾਨ ਤੇ ਇੰਡੀਆ ਦੀ ਜੰਗ ਨਹੀਂ ਲੱਗਦੀ, ਅੱਲਾ ਨਾ ਕਰੇ। ਉਹਦੀ ਵਜ੍ਹਾ ਤੁਹਾਡੇ ਕੋਲ ਹੈ ਕੀ ਹੈ? ਕੱਖ ਵੀ ਨਹੀਂ, ਤੁਸੀਂ ਤੇ ਅੱਗੇ ਭੁੱਖੇ ਹੋ। ਇੰਡੀਆ ਨੇ ਮਰ ਜਾਣਾ, ਉੱਥੋਂ ਬੰਦਿਆਂ ਨੇ ਅੱਜ ਕੱਲ ਸਿਰਫ ਇਹ ਟੱਚ ਕਰਨਾ ਤੇ ਪੈਸਾ ਗਿਆ, ਇੰਡੀਆ ਨੂੰ ਰੌਲਾ ਬਣ ਜਾਣਾ, ਉਹਦੀ ਇਕਾਨਮੀ ਡਾਊਨ ਹੋ ਜਾਣੀ ਹੈ। ਅੱਛਾ, ਕੋਈ ਸ਼ੱਕ ਨਹੀਂ। ਉਹ ਤੇ ਜਿਹੜਾ ਈਰਾਨ ਨਾਲ ਉਹਨਾਂ ਨੇ ਡੇਕਾ ਲਿਆ, ਉਹ ਜਹਾਜ਼ ਜਿਹੜਾ ਉਹਨਾਂ ਨੇ ਉੱਥੋਂ ਕੱਢਿਆ ਤੇ ਬੰਦੇ ਮੋਏ ਨੇ, ਸ਼ਿਪ ਜਿਹੜਾ ਉਹਨਾਂ ਦਾ ਉੱਥੇ ਗਿਆ ਸੀ, ਉਹਦੇ ਤੇ ਇਹ ਰੌਲਾ ਨਹੀਂ ਮੁੱਕ ਰਿਹਾ ਉਹਨਾਂ ਦੀ ਅਸੈਂਬਲੀ ਵਿੱਚੋਂ। ਮੈਂ ਕੱਲ ਵੀ ਸੁਣ ਰਿਹਾ ਸੀ। ਦੇਖੋ ਉਹ ਤੁਹਾਡੇ ਮਹਿਮਾਨ ਸਨ, ਤੁਸੀਂ ਉਹਨਾਂ ਨੂੰ ਬਿਹਤਰ ਦੇ ਕੇ ਉਹਨਾਂ ਨੂੰ ਪਨਾਹ ਨਹੀਂ ਦੇਣਾ ਸੀ ਤੇ ਇਨਫਾਰਮ ਨਹੀਂ ਕਰਨਾ ਸੀ ਕਿ ਆ ਜਾਂਦੇ ਪਏ ਉਹਨਾਂ ਨੂੰ ਮਾਰੋ। ਪਰ ਉਹ ਹੈ ਵੀ ਨਹੀਂ। ਮੈਂ ਤੁਹਾਨੂੰ ਦੱਸਾਂ, ਉਹ ਜਿਹੜਾ ਸ਼ਿਪ ਸੀ ਨਾ, ਉਹ ਨਿਹੱਤਾ ਨਹੀਂ ਸੀ, ਪੁੱਛੋ ਉਹ ਟ੍ਰੇਨਿੰਗ ਤੇ ਗਿਆ ਸਨ, ਸਮਝੋ ਦੋਸਤਾਨਾ ਮੈਚ ਖੇਡਣ ਗਏ ਸਨ, ਦੇ ਵਰ ਨਾਟ ਇਨ ਅ ਵਾਰ, ਤੇ ਉਹ ਖਾਲੀ ਜਹਾਜ਼ ਤੇ ਅਟੈਕ ਕਰਾਉਣਾ ਇਸ ਬਹੁਤ ਜ਼ੁਲਮ ਔਰ ਗਲਤ ਗੱਲ ਹੈ ਸਰ। ਉਹ ਹੁਣ ਇਹਨਾਂ ਦੇ ਗਲ ਪਏ ਆ ਇੰਡੀਆ ਵਾਲਿਆਂ ਦੇ, ਬਿਲਕੁਲ। ਬਾਕੀ ਹੁਣ ਜਿਹੜਾ ਸਿਸਟਮ ਚੱਲ ਰਿਹਾ ਬੰਦਿਆਂ ਦਾ, ਚੀਨ ਦੇ ਸ਼ਿਪ ਵੀ ਲੰਘ ਰਹੇ ਨੇ, ਪਾਕਿਸਤਾਨ ਦੇ ਵੀ ਲੰਘ ਰਹੇ ਨੇ, ਬੇਸ਼ੱਕ ਰਸ਼ੀਆ ਦੇ ਵੀ ਲੰਘ ਰਹੇ ਨੇ, ਬਾਕੀ ਬੰਦ ਨੇ, ਬਿਲਕੁਲ। ਤੇ ਉਹ ਇੰਡੀਆ ਨੇ ਆਪਣੇ ਜਿਹੜੇ ਲੱਤ ਮਾਰੀ, ਉਹ ਹੁਣ ਉੱਥੇ ਰੌਲਾ ਪਿਆ। ਲੇਕਿਨ ਦੇਖੋ ਨਾ, ਇਸ ਜੰਗ ਤੋਂ 2-3 ਦਿਨ ਪਹਿਲਾਂ ਮੋਦੀ ਨਤਨਯਾਹੂ ਨੂੰ ਮਿਲ ਕੇ ਗਿਆ, ਤੇ ਉਹ ਤੁਹਾਡੇ ਸਾਹਮਣੇ ਜਿਹੜਾ ਉਹਨਾਂ ਨੇ ਕਿਹਾ ਕਿ ਜ਼ਰਾ ਪਾਕਿਸਤਾਨ ਇੰਜ ਕਰੇ ਤੇ ਤੁਸੀਂ ਅਦਰ ਜੰਗ ਛੇੜ ਦਿਓ। ਉਹਨੇ ਪਾਕਿਸਤਾਨ ਨੇ ਕੀ ਕਰਨਾ, ਪਾਕਿਸਤਾਨ ਨਹੀਂ ਕਰਨਾ। ਚਲੋ ਹੁਣ ਕਲੋਜ਼ ਕਰ ਦੇ ਫਿਰ ਜੀ, ਠੀਕ ਹੈ। ਅਗਰ ਕੋਈ ਗੱਲ ਮਾੜੀ ਲੱਗੀ ਹੋਵੇ ਤਾਂ ਮਾਫੀ ਚਾਹੁੰਦੇ ਆ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੋ ਸਾਨੂੰ ਸਮਝ ਆਉਂਦਾ ਉਹ ਤੁਹਾਨੂੰ ਦੱਸ ਦਿੱਤਾ, ਤੇ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੋ। ਜਿਹੜੀ ਗੱਲ ਮਾੜੀ ਲੱਗੀ ਹੋਵੇ ਉਹ ਕਮੈਂਟਸ ਕਰੋ। ਸਾਨੂੰ 1-2 ਕਮੈਂਟਸ ਆਏ ਨੇ, ਬਹੁਤ ਅੱਛਾ ਲੱਗਾ ਕਿ ਉਹਨਾਂ ਨੇ ਸਾਡੀ ਕਰੈਕਸ਼ਨ ਕੀਤੀ ਹੈ, ਉਹਨਾਂ ਦਾ ਸ਼ੁਕਰੀਆ। ਤੇ ਹੋਰ ਵੀ ਜੇ ਅਗਰ ਕਿਸੇ ਨੂੰ ਕੋਈ ਚੀਜ਼ ਮਾੜੀ ਲੱਗੀ ਹੋਵੇ ਤੇ ਉਹ ਸਾਨੂੰ ਦੱਸਦੇ, ਅਗਰ ਅਸੀਂ ਐਕਸਪਲੇਨ ਨਾ ਕਰ ਸਕੇ ਤੇ ਅਸੀਂ ਆਪਣੇ ਆਪ ਨੂੰ ਕਰੈਕਟ ਕਰਾਂਗੇ। ਅੱਲਾ ਹਾਫਿਜ਼। ਅੱਲਾ ਹਾਫਿਜ਼।